पीर वारिस शाह सैयद होरां ने जिहड़े रांझे दे भरावां दे मूँहों अशआर अखवाए ने, उन्हां शेरां दे विच सैयद वारिस शाह साहब ने भरावां दे खूनी रिश्ते दे तकद्दस ते उहदी अहमीयत दा जिहड़ा तज़करा पौने 300 साल पहले कीता सी, वो अज भी उसे तरह ही मुसलमा ते मुसद्दका है। आख रांझिया भा की बनी तेरे, ओ देस अपना छड्ड सिधार नहीं, वीरा अंबड़ी जाया जा नहीं, सानू नाल फिराक दे मार नहीं। ए बांदियां असी गुलाम तेरे, कोई होर विचार विचार नहीं। बख्शे गुनाह तू भाइयां नू, कौन जम्मिया जो गुनाहगार नहीं। भाइयां बाज ना मजलसां सोंदियां नहीं, भाइयां बाज कुछ भरम ते भार नहीं। ਉਹ ਲੱਖ ਓਟ ਹੈ ਕੋਲ ਵਸੇਂਦਿਆਂ ਦੀ, ਭਾਈਆਂ ਗਿਆਂ ਜਿੱਡੀ ਕੋਈ ਹਾਰ ਨਹੀਂ। ਤੇ ਭਾਈ ਢਾਂਵਦੇ ਭਾਈ ਉਸਾਰਦੇ ਨਹੀਂ, ਭਾਈਆਂ ਬਾਜ ਬਾਹਾਂ ਬਲਕਾਰ ਨਹੀਂ। ਤੇ ਭਾਈ ਮਰਨ ਤੇ ਜਾਂਦੀਆਂ ਭੱਜ ਬਾਹਾਂ, ਬਿਨਾਂ ਭਾਈਆਂ ਦੇ ਕੋਈ ਸਰਦਾਰ ਨਹੀਂ। ਤੇ ਤਾਲੇ ਮੰਦ ਦੀਆਂ ਲੱਖ ਖੁਸ਼ਾਮਦਾਂ ਨਹੀਂ, ਅਤੇ ਕੋਈ ਗਰੀਬ ਦਾ ਯਾਰ ਨਹੀਂ। ਤੇ ਵਾਰਿਸ ਸ਼ਾਹ ਮੀਆਂ ਬਿਨਾਂ ਭਾਈਆਂ ਦੇ ਸਾਨੂੰ ਜਿਉਣਾ ਜ਼ਰਾ ਦਰਕਾਰ ਨਹੀਂ। ਮਾਰੇ ਆਪ ਤੇ ਨਾ ਬਘਿਆੜ ਦਾ, ਤੇ ਦੇਵੇ ਆਪ ਤੇ ਨਾ ਕਰਾੜ ਦਾ। ਕਿਸੇ ਦਾ ਐਕਸੀਡੈਂਟ ਹੋ ਗਿਆ, ਹਾਂਜੀ, ਕਿਸੇ ਨੂੰ ਬਿਜਲੀ ਲੱਗ ਗਈ, ਕਿਸੇ ਨੂੰ ਕੁਝ ਹੋ ਗਿਆ, ਉਹ ਸਾਰਾ ਜਿਹੜਾ ਕੰਮ ਹੈ ਅੱਲਾ ਦੇ ਹੁਕਮ ਅਮਰ ਤੋਂ ਬਗੈਰ ਨਹੀਂ ਹੁੰਦਾ। ਕੁਰਾੜ ਖੱਤਰੀ ਕੋ ਜਿਹੜਾ ਕਰਦਾ ਸ਼ਰਦਾ ਲੈਂਦੇ ਨੇ ਲੋਕੀ ਤੇ ਲੈ ਕੇ ਆਪਣਾ ਕੰਮ ਸ਼ਮ ਚਲਾਉਂਦੇ ਨੇ, ਤੇ ਉੱਥੇ ਨਾਂ ਤੇ ਬਣ ਜਾਂਦਾ ਜੀ ਕਿ ਅਸੀਂ ਕਰਾੜ ਕੋਲੋਂ ਪੈਸੇ ਲਏ ਨੇ ਜਾ ਕੇ। ਸੱਚਾ ਰੱਬ ਜਿਹਨੂੰ ਪ੍ਰਭੂ ਕਹਿ ਲਓ, ਪਰਮੇਸ਼ਵਰ ਕਹਿ ਲਓ, ਗਾਡ ਕਹਿ ਲਓ, ਖੁਦਾ ਕਹਿ ਲਓ, ਰੱਬ ਕਹਿ ਲਓ, ਸਾਰੇ ਜੱਗ ਦਾ ਪਾਲਣਹਾਰ ਉਹ ਹੀ ਹੈ। ਵਾਹ ਵਾਹ ਵਾਹ। ਤੇਰੇ ਹੁਕਮ ਬਿਨ ਬਰਗ ਜੁੰਬਸ਼ ਨਾ ਖਾ, ਜਗ੍ਹਾ ਸੇ ਕਹੀਂ ਹਿਲ ਕੇ ਜ਼ਰਾ ਨਾ ਜਾ। ਉਹਦਾ ਇੱਕ ਪੁੱਤਰ ਜਿਹੜਾ ਨਾਗਿਹਾਨੀ ਆਫਤ ਦਾ ਸ਼ਿਕਾਰ ਹੋ ਕੇ ਮਰ ਗਿਆ ਸੀ, ਉੱਥੇ ਜ਼ਮਾਨਾ ਉਹਦੇ ਵਾਸਤੇ ਰੁਕ ਗਿਆ ਸੀ, ਬੁੱਢੇ ਬਾਪ ਵਾਸਤੇ। ਤੇ ਉਹ ਅੱਲਾ ਪਾਕ ਸੱਚੇ ਸਾਈਂ ਦਾ ਗਿਲਾ ਤੇ ਲਫ਼ਜ਼ ਮੈਂ ਨਹੀਂ ਆਖ ਸਕਦਾ, ਲੇਕਿਨ ਉਹ ਵਿਚਾਰਾ ਅੱਲਾ ਪਾਕ ਦੇ ਹਜ਼ੂਰ ਹੀ ਆਖਦਾ ਫਿਰਦਾ ਰਿਹਾ ਸਾਰੀ ਉਮਰ, ਮਰਨ ਤੱਕ, ਭਈ ਮਾਰੇ ਆਪ ਤੇ ਨਾ ਸਾਨ ਦਾ। ਹਾਜਤ ਰਵਾਈ ਅੱਲਾ ਪਾਕ ਕੋਲੋਂ ਕਰਵਾਓ ਕਿ ਵਾਹਿਦ ਹਾਜਤ ਰਵਾ, ਵਾਹਿਦ ਮੁਸ਼ਕਿਲ ਕੁਸ਼ਾ ਸਿਰਫ ਅੱਲਾ ਪਾਕ ਸੋਣਾ ਆਪੂ ਹੈ। ਦੇਵਨਹਾਰਾ ਜੋ ਹੋਇਆ, ਦਰ ਦਰ ਦੀ ਦੁਰ ਦੁਰ ਦੇ ਨਾਲੋਂ ਦੁਰ ਬਣ ਜਾ ਇੱਕ ਦਰ ਦਾ। ਵਾਹ। ਤੇ ਜੇਕਰ ਫਿਰ ਇਹ ਦਰ ਦਰ ਬੁਲਿਆ ਸਾਹਿਬ ਮਾਫ ਨਹੀਂ ਕਰਦਾ। ਜਿੱਥੋਂ ਦੀ ਖੋਤੀ ਉੱਥੇ ਹੀ ਆਣ ਖਲੋਤੀ। ਬੰਦਾ ਜਿਹੜੀ ਫਿਤਰਤ ਹੈ ਨਾ, ਜਿਹੜੀ ਉਹਦੀ ਨੇਚਰ ਹੈ, ਉਹਨੂੰ ਤੁਸੀਂ ਜੋ ਮਰਜ਼ੀ ਜਿੰਨਾ ਮਰਜ਼ੀ ਟੀਸੀ ਦੇ ਚਾੜ ਲਓ ਜੀ, ਲੇਕਿਨ ਉਹ ਆਪਣੀਆਂ ਆਦਤਾਂ ਦੱਸਣੋਂ ਨਹੀਂ ਮੁੜੇਗਾ। ਭੁੱਖ ਰਾਠਾਂ ਹਾਂਜੀ ਤੇ ਧੁੱਪ ਕਾਠਾਂ। ਹਾਂਜੀ, ਰਾਠ ਦਾ ਮਤਲਬ ਹੁੰਦਾ ਹੈ ਕਿ ਉਹ ਬੰਦਾ ਜਿਹੜਾ ਜਿਹਨੂੰ ਅਸੂਲਾਂ ਉੱਤੇ ਕਦੀ ਵੀ ਜਿੱਤਿਆ ਨਾ ਜਾ ਸਕੇ। ਲੱਕੜ ਜਿਹੜੀ ਹੈ ਉਹਦੀ ਨਸਲ ਦੀ ਵੀ ਸੰਝਾਣ ਧੁੱਪ 'ਚ ਹੁੰਦੀ ਹੈ। ਕਿ ਫਰੀਦਾ ਰੋਟੀ ਮੇਰੀ ਕਾਠ ਦੀ ਤੇ ਲਾਉਣ ਮੇਰੀ ਭੁੱਖ, ਤੇ ਜਿਨ੍ਹਾਂ ਖਾਧੀਆਂ ਚੋਪੜੀਆਂ ਘਣੇ ਸਹਿਣਗੇ ਦੁੱਖ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਦੇ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ। ਪਿਆਰਿਓ, ਪੰਜਾਬੀ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਸਾਹਿਬੋ, ਸਾਡੀ ਇਹ ਬੇਨਤੀ ਹੈ ਭਈ
ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਪਿਆਰਿਓ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ। ਤੇ ਸਾਹਿਬੋ, ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਪਿਆਰਿਓ, ਸਾਡੇ ਬਹੁਤ ਸਾਰੇ ਮੁਸਤਕਿਲ ਨਾਜ਼ਰ ਜਿਹੜੇ ਨੇ, ਜਿਹੜੇ ਬੜੇ ਪੱਕੇ ਤੇ ਪੀढ़े ਸਾਡੇ ਨਾਲ ਜੁੜੇ ਹੋਏ ਨੇ, ਆਪਣੀ ਮਾਂ ਬੋਲੀ ਨਾਲ ਪਿਆਰ ਕਰਦੇ ਨੇ, ਔਰ ਉਹਨਾਂ ਦੇ ਵਿੱਚ ਵੱਡੀ ਤਾਦਾਦ ਬੈਰੂਨ ਮਮਾਲਕ ਦੇ ਵਿੱਚ ਮੁਕੀਮ ਸਾਡੇ ਮਿੱਤਰਾਂ, ਸਾਡੇ ਦਰਸ਼ਕਾਂ ਦੀ ਹੈ। ਉਹਨਾਂ ਦੇ ਇਸਮਾਏ ਗਿਰਾਮੀ ਨੇ ਹੋਸਟਨ ਅਮਰੀਕਾ ਤੋਂ ਜਨਾਬ ਅਹਿਮਦ ਮੁਗੀਸ, ਹਰਿਆਣਾ ਤੋਂ ਬਲਬੀਰ ਸਿੰਘ ਜੀ, ਖਾਨੇਵਾਲ ਤੋਂ ਯਾਕੂਬ ਖਾਨ, ਟੈਕਸਲਾ ਤੋਂ ਜਨਾਬ ਅਸ਼ਫਾਕ ਅਲੀ, ਇਫਤਖਾਰ ਭੱਟੀ, ਪਰਮਜੀਤ ਸਿੰਘ ਜੀ, ਅਮਨ ਸਿੰਘ ਜੀ। ਪਿਆਰਿਓ, ਸੱਜਾਦ ਹੈਦਰ ਪਰਵਾਣਾ ਉਕਾੜਾ ਤੋਂ, ਚੰਡੀਗੜ੍ਹ ਇੰਡੀਆ ਤੋਂ ਜਾਨਕ ਰਾਜ ਜੀ, ਤੇ ਮੁਹੰਮਦ ਇਰਫਾਨ ਸ਼ਹਿਜ਼ਾਦ ਸਾਊਦੀ ਅਰੇਬੀਆ ਤੋਂ, ਬਸ਼ੀਰ ਹੁਸੈਨ ਸ਼ਾਹ ਜੀ ਚੀਚਾ ਵਤਨੀ ਤੋਂ, ਗੁਲਾਮ ਮੁਜਤਬਾ ਸੋਹਣ ਸਿੰਘ ਫਿਰੋਜ਼ਪੁਰ ਚੜ੍ਹਦਾ ਪੰਜਾਬ ਤੋਂ। ਸਾਹਿਬੋ, ਸਾਡੇ ਇਹ ਸਾਰੇ ਮਿੱਤਰ ਜਿਨ੍ਹਾਂ ਦੇ ਇਸਮਾਏ ਗਿਰਾਮੀ ਅਸਾਂ ਤੁਹਾਡੇ ਹਜ਼ੂਰ ਹੁਣੇ ਦੁਹਰਾਏ ਨੇ, ਇਹਨਾਂ ਨੇ ਸਾਥੋਂ ਇਹ ਮੰਗ ਕੀਤੀ ਏ ਭਈ ਰਾਂਝਾ ਜਦੋਂ ਆਪਣੀਆਂ ਭਰਜਾਈਆਂ ਦੇ ਨਾਲ ਲੜ ਕੇ ਤੇ ਆਪਣੇ ਸਮਾਨ ਦੀ ਗਠੜੀ ਸਿਰ ਤੇ ਧਰ ਕੇ ਤੇ ਘਰੋਂ ਪਤਰਾ ਵਾਚ ਕਰ ਜਾਂਦਾ ਹੈ ਤੇ ਝੰਗ ਹੀਰ ਸਿਆਲ ਦੇ ਪਿੰਡ ਜਾਣ ਦਾ ਮਤਾ ਪਕਾ ਕੇ ਤੇ ਘਰੋਂ ਨਿਕਲ ਟੁਰਦਾ ਹੈ, ਤੇ ਰਸਤੇ ਦੇ ਵਿੱਚ ਉਹਨੂੰ ਉਹਦੇ ਭਰਾ ਸੱਕੇ ਮਿਲਦੇ ਨੇ ਤੇ ਉਹਨੂੰ ਡੱਕਦੇ ਨੇ, ਉਹਨੂੰ ਮੋੜਦੇ ਤੇ ਹਟਕਦੇ ਨੇ, ਉਹਨੂੰ ਆਖਦੇ ਨੇ ਕਿ ਚੱਲ ਵਾਪਸ ਘਰ, ਕਿੱਥੇ ਧੱਕੇ ਖਾਂਦਾ ਫਿਰੇਗਾ ਪਰਦੇਸਾਂ ਦੇ ਵਿੱਚ। ਪਰ ਰਾਂਝੇ ਨੂੰ ਤੇ ਭਰਜਾਈਆਂ ਨੇ ਮਿਹਣਾ ਮਾਰਿਆ ਹੁੰਦਾ ਕਿ ਵੇਖਾਂਗੀਆਂ ਜਦੋਂ ਤੂੰ ਹੀਰ ਸਿਆਲ ਵਿਆਹ ਕੇ ਲਿਆਵੇਂਗਾ ਤੇ ਇਹੋ ਹੀ ਮਤਾ ਪਕਾ ਕੇ ਉਹ ਘਰੋਂ ਨਿਕਲ ਟੁਰਦਾ। ਪਿਆਰਿਓ, ਉਸ ਮੌਕੇ ਦੇ ਉੱਤੇ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਨੇ ਜਿਹੜੇ ਰਾਂਝੇ ਦੇ ਭਰਾਵਾਂ ਦੇ ਮੂੰਹੋਂ ਅਸ਼ਆਰ ਅਖਵਾਏ ਨੇ, ਉਹਨਾਂ ਸ਼ੇਰਾਂ ਦੇ ਵਿੱਚ ਸੈਯਦ ਵਾਰਿਸ ਸ਼ਾਹ ਸਾਹਿਬ ਨੇ ਭਰਾਵਾਂ ਦੇ ਖੂਨੀ ਰਿਸ਼ਤੇ ਦੇ ਤਕੱਦਸ ਤੇ ਉਹਦੀ ਅਹਿਮੀਅਤ ਦਾ ਜਿਹੜਾ ਤਜ਼ਕਰਾ ਪੌਣੇ 300 ਸਾਲ ਪਹਿਲੇ ਕੀਤਾ ਸੀ, ਉਹ ਅੱਜ ਵੀ ਉਸੇ ਤਰ੍ਹਾਂ ਹੀ ਮੁਸਲਮਾਂ ਤੇ ਮੁਸੱਦਕਾ ਹੈ। ਰਾਂਝੇ ਦੇ ਭਰਾ ਰਾਂਝੇ ਨੂੰ ਖਿਲਾਰ ਕੇ ਆਖਦੇ ਨੇ, ਆਖ ਰਾਂਝਿਆ ਭਾ ਕੀ ਬਣੀ ਤੇਰੇ, ਉਹ ਦੇਸ ਆਪਣਾ ਛੱਡ ਸਿਧਾਰ ਨਹੀਂ, ਵੀਰਾ ਅੰਬੜੀ ਜਾਇਆ ਜਾਂ ਨਹੀਂ, ਸਾਨੂੰ ਨਾਲ ਫਿਰਾਕ ਦੇ ਮਾਰ ਨਹੀਂ, ਇਹ ਬਾਂਦੀਆਂ ਅਸੀਂ ਗੁਲਾਮ ਤੇਰੇ, ਕੋਈ ਹੋਰ ਵਿਚਾਰ ਨਹੀਂ, ਬਖਸ਼ੇ ਗੁਨਾਹ ਤੂੰ ਭਾਈਆਂ ਨੂੰ, ਕੌਣ ਜੰਮਿਆ ਜੋ ਗੁਨਾਹਗਾਰ ਨਹੀਂ। ਭਾਈਆਂ ਬਾਜ ਨਾ ਮਜਲਸਾਂ ਸੌਂਦੀਆਂ ਨਹੀਂ, ਭਾਈਆਂ ਬਾਜ ਕੁਝ ਭਰਮ ਤੇ ਭਾਰ ਨਹੀਂ, ਉਹ ਲੱਖ ਓਟ ਹੈ ਕੋਲ ਵਸੇਂਦਿਆਂ ਦੀ, ਭਾਈਆਂ ਗਿਆਂ ਜਿੱਡੀ ਕੋਈ ਹਾਰ ਨਹੀਂ, ਤੇ ਭਾਈ ਢਾਂਵਦੇ ਭਾਈ ਉਸਾਰਦੇ ਨਹੀਂ, ਭਾਈਆਂ ਬਾਜ ਬਾਹਾਂ ਬਲਕਾਰ ਨਹੀਂ, ਤੇ ਭਾਈ ਮਰਨ ਤੇ ਜਾਂਦੀਆਂ ਭੱਜ ਬਾਹਾਂ, ਬਿਨਾਂ ਭਾਈਆਂ ਦੇ ਕੋਈ ਸਰਦਾਰ ਨਹੀਂ, ਤੇ ਤਾਲੇ ਮੰਦ ਦੀਆਂ ਲੱਖ ਖੁਸ਼ਾਮਦਾਂ ਨਹੀਂ, ਅਤੇ ਕੋਈ ਗਰੀਬ ਦਾ ਯਾਰ ਨਹੀਂ, ਤੇ ਵਾਰਿਸ ਸ਼ਾਹ ਮੀਆਂ ਬਿਨਾਂ ਭਾਈਆਂ ਦੇ ਸਾਨੂੰ ਜਿਉਣਾ ਜ਼ਰਾ ਦਰਕਾਰ ਨਹੀਂ। ਲੋ ਜੀ ਸਾਹਿਬੋ, ਇਹ ਤੇ ਸੀ ਤੁਹਾਡਾ ਹੁਕਮ ਤੇ ਤੁਹਾਡੀ ਮੰਗ ਜਿਹੜੀ ਅਸਾਂ ਪੂਰੀ ਕਰ ਦਿੱਤੀ। ਆਓ ਹੁਣ ਤੁਹਾਡੇ ਭਿਜਵਾਏ ਹੋਏ ਸਵਾਲਾਤ ਤੇ ਅਖਾਣ ਤੇ ਤੁਹਾਡੇ ਘੱਲੇ ਹੋਏ ਦੋੜੇ ਲੈ ਕੇ ਚੱਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗੱਖੜਵਾਲੀ। ਆਓ ਸਾਡੇ ਨਾਲ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ।
अस्सलामु अलैकुम जनाबे अली। जी बिस्मिल्लाह जी, वालेकुम सलाम जनाब डॉक्टर साहब, जी आया नू जी। बड़ी मेहरबानी जनाब बाजवा साहब। खैर अच्छा जनाब ताहिर मुनीर ताहिर साहब जी जी। साडे बड़े प्यारे साडे दोस्त मित्र ते जी, साडे जी। मुस्तकिल व्यूअर ने जी जी माशाअल्लाह। दुबई तो। अच्छा। ਉਹ ਜਨਾਬ ਆਂਦੇ ਨੇ ਕਿ ਬਾਜਵਾ ਸਾਹਿਬ ਨੇ ਹੁਕਾ ਰੱਖਿਆ ਹੈ ਤੇ ਸਾਰੇ ਜਿਵੇਂ ਹਲ ਪੰਜਾਲੀ ਦੇ ਪੂਰੇ ਆਜ਼ਾਦ ਬਿਆਨ ਕੀਤਾ ਸੀ ਇੱਕ ਪ੍ਰੋਗਰਾਮ ਵਿੱਚ ਤੇ ਹੁੱਕੇ ਦੇ ਵੀ ਸਾਰੇ ਜਿਹੜੇ ਅਜ਼ਾ ਨੇ ਉਹਦੇ ਬਾਰੇ ਸਾਨੂੰ ਦੱਸੋ। ਆ ਹੁੱਕਾ ਜਿਹੜਾ ਨਾ ਜੀ, ਹੁੱਕਾ ਮਤਲਬ ਇਹ ਵੇ ਕਿ ਹੁੱਕੇ ਦੇ ਵਿੱਚ ਇਹ ਜਿਹੜੀ ਹੈ ਇਹਨੂੰ ਨੜੀ ਆਖਦੇ ਆ, ਜਿਹਨੂੰ ਮੂੰਹ ਵਿੱਚ ਲੈ ਕੇ ਤੇ ਹੁੱਕੇ ਦਾ ਜਿਆ ਸੂਟਾ ਲਾਈਦਾ। ਜਿਆ ਜਿਆ। ਇਹਦੇ ਅੱਗੇ ਆ ਜਿਹੜੀ ਇਹਨੂੰ ਕੁਲਫੀ ਆਖਦੇ ਨੇ। ਅੱਛਾ ਹਾਂਜੀ, ਇਹ ਪਿੱਤਲ ਦੀ ਮੂਮਨ ਹੁੰਦੀ ਹੈ। ਜੀ ਜੀ ਅੱਛਾ, ਤੇ ਨੜੀ ਜਿਹੜੀ ਹੈ ਉਹ ਬਾਂਸ ਦੀ ਹੁੰਦੀ ਹੈ ਜੀ ਤੇ ਇਹਦੇ ਉੱਤੇ ਮਤਲਬ ਇਹ ਤੁਹਾਡੇ ਗੁਜਰਾਂ ਵਾਲਿਓ ਜਿਹੜਾ ਉਹ ਬਾਜ਼ਾਰ ਰੇਲ ਬਾਜ਼ਾਰ ਜੀ ਉਹਦੇ ਵਿੱਚ ਹੁੱਕਿਆਂ ਦੀਆਂ ਦੁਕਾਨਾਂ ਨੇ, ਉਹ ਫਿਰ ਇਹ ਬੰਨ੍ਹ ਕੇ ਤੇ ਆਪਣਾ ਬੜੀਆਂ ਬੜੀਆਂ ਡਿਜ਼ਾਈਨਦਾਰ ਤੇ ਬੜੀਆਂ ਬੜੀਆਂ ਖੂਬਸੂਰਤ। ਇਹਨੂੰ ਕੀ ਆਖਦੇ ਨੇ ਵੀ ਨੇਚਾ ਬੰਨਣਾ। ਹਾਂਜੀ ਹਾਂਜੀ ਹਾਂਜੀ। ਔਰ ਇਹ ਤੇ ਝਾਰੀ ਹੈ ਨਾ ਜਿਹੜੀ ਮੇਰੇ ਕੋਲ ਹੈ। ਇੱਕ ਦੂਜਾ ਹੁੱਕਾ ਹੁੰਦਾ ਹੈ ਜਿਹੜਾ ਚਮੋੜਾ ਹੁੱਕਾ ਜਿਹਨੂੰ ਆਖਦੇ ਨੇ, ਜਿਹੜਾ ਉਂਝ ਫੜ ਕੇ ਹਾਲੀ ਵੀ ਮਗਰ ਹਾਲ ਵਾਂਦਿਆਂ ਵੀ ਜਾਂ ਅੱਗੇ ਪਿੱਛੇ ਕੋਈ ਡੰਗਰ ਚਾਰਦਾ ਪਿਆ ਜੀ ਤੇ ਉਹ ਵੱਡੇ ਛੋਟੇ ਵੀ ਹੁੱਕੇ ਨੇ। ਜੀ ਜੀ ਹਾਂਜੀ, ਤੇ ਇਹ ਨੜੀ ਹੈ ਤੇ ਨੜੀ ਦੇ ਬਾਅਦ ਇਹ ਜਿਹੜਾ ਹਿੱਸਾ ਹੈ ਆ ਪਿੱਤਲ ਦਾ ਬਣਿਆ ਜੀ ਇਹਨੂੰ ਕੁਲਫੀ ਆਖਦੇ ਨੇ। ਕੁਲਫੀ ਹਾਂਜੀ, ਤੇ ਕੁਲਫੀ ਆਂਦੇ ਨੇ। ਤੇ ਇਹ ਜਿਹੜਾ ਨਾ ਜੀ ਇਹ ਆਪਣਾ ਇਹਦਾ ਹਿੱਸਾ ਜਿਹੜਾ ਇਹਨੂੰ ਗੱਟਾ ਆਖਦੇ ਨੇ। ਇਹ ਜਿਹੜਾ ਪਾਣੀ ਦੇ ਵਿੱਚ ਥੱਲੇ ਜਾਂਦਾ ਹੈ। ਜੀ ਦੋ ਹੁੰਦੇ ਨੇ, ਇੱਕ ਤੇ ਇਹ ਨੜੀ ਇੱਥੋਂ ਤੱਕ ਰਹਿੰਦੀ ਹੈ ਥੋੜਾ ਜਿਹਾ ਥੱਲੇ ਤੱਕ, ਤੇ ਦੂਜਾ ਪਾਣੀ ਦਾ ਜਿਹੜਾ ਲੈਵਲ ਹੈ ਨਾ ਉਹਦੇ ਤੱਕ ਜਾਂਦਾ ਹੈ। ਉਹਨੂੰ ਨਾ ਜਿਹੜਾ ਉਹ ਹੁੰਦਾ ਹੈ ਨੜਾ, ਨੜੇ ਨੂੰ ਨਾ ਅੱਧਾ ਨੜਾ ਵੱਢਿਆ ਹੁੰਦਾ ਹੈ, ਯਾਨੀ ਉਹ ਪਾਣੀ 'ਚ ਥੋੜਾ ਜਿਹਾ ਡੁੱਬਿਆ ਹੁੰਦਾ ਹੈ। ਤੇ ਉਹ ਜਦੋਂ ਹਵਾ ਖਿੱਚੀ ਦੀ ਹੈ ਨਾ ਤੇ ਉਹ ਫਿਰ ਆਵਾਜ਼ ਉਹਦੇ ਨਾਲ ਮਤਲਬ ਹੁੱਕੇ ਦੀ ਆਉਂਦੀ ਹੈ ਜੀ। ਤੇ ਇਹ ਜਿਹੜਾ ਇਹਨੂੰ ਜਾਮਨੂ ਆਖਦੇ ਨੇ। ਇਹ ਇਹਨਾਂ ਨੜੀ ਦੇ ਦੋਹਾਂ ਹਿੱਸਿਆਂ ਨੂੰ ਘੁੱਟ ਕੇ ਕਾਬੂ ਕਰੀ ਰੱਖਦਾ ਹੈ ਜੀ ਹਾਂਜੀ। ਇਹ ਜਿਹੜਾ ਹੁੱਕਾ ਹੈ ਜੀ, ਇਹਦੇ ਵਿੱਚ ਆ ਇੱਥੇ ਪੇਚ ਬਣੇ ਨੇ। ਇਹ ਜਿਹੜੀ ਇਹ ਝਾਰੀ ਹੈ ਜੀ ਤੇ ਪੇਚਾਂ ਦੇ ਨਾਲ ਇਹਨੂੰ ਥੱਲੇ ਮੇਲ ਦੇਈਦਾ ਤੇ ਆ ਅੱਗੇ ਜਿਹੜਾ ਇਹ ਸਾਰੀ ਝਾਰੀ ਹੈ ਜੀ, ਇਹਦੇ ਵਿੱਚ ਪਾਣੀ ਪਾਈਦਾ ਜੀ। ਤੇ ਪਾਣੀ ਜਿਹੜਾ ਥੱਲੇ ਉਹ ਜਿਹੜਾ ਚੱਲਣ ਵਾਲਾ ਉਹ ਚੱਕਰ ਹੈ ਜ਼ਾਹਰ ਹੈ, ਉਹਦੇ ਥੱਲੇ ਬੈਰੰਗ ਹੁੰਦਾ ਹੈ ਜੀ ਹਾਂਜੀ। ਤੇ ਇਹ ਜਿਹਦੇ ਚ ਅੱਗ ਹੁੰਦੀ ਹੈ ਇਹਨੂੰ ਚਿਲਮ ਆਖਦੇ ਜਿਹੜਾ ਜਿਹਦੇ ਚੱਗ ਹੁੰਦਾ ਹੈ ਅਸੀਂ ਇਹਨੂੰ ਟੋਪੀ ਵੀ ਆਂਦੇ ਆ, ਕਈਆਂ ਇਲਾਕਿਆਂ 'ਚ ਇਹਨੂੰ ਹਵੇਜ਼ਾ ਵੀ ਆਂਦੇ ਨੇ, ਕਈਆਂ ਇਲਾਕਿਆਂ 'ਚ ਇਹਨੂੰ ਫੁੱਲ ਵੀ ਆਂਦੇ ਨੇ ਹਾਂਜੀ। ਤੇ ਮੁਖਤਲਿਫ ਇਹਦੇ ਨਾਂ ਨੇ। ਇਹਦੇ ਵਿੱਚ ਇੱਕ ਰੋੜ ਹੁੰਦਾ ਹੈ ਹਾਂਜੀ, ਉਹ ਜਿਹੜਾ ਮੈਂ ਤੇ ਉਹ ਲੂਣ ਦਾ ਰੋੜ ਪਾਈਦਾ ਤੰਬਾਕੂ ਦੇ ਥੱਲੇ ਜੀ ਜੀ ਹਾਂਜੀ। ਉਹ ਫਿਰ ਖੁਰ ਕੇ ਹੌਲੀ ਹੌਲੀ ਬਰੀਕ ਹੋ ਜਾਂਦਾ, ਫਿਰ ਉਹ ਬਦਲ ਦੇਈਦਾ ਹਾਂਜੀ ਹਾਂਜੀ। ਤੇ ਰੋੜ ਜਿਹੜਾ ਨਾ ਲੂਣ ਦਾ ਦੱਸਦੇ ਨੇ ਚੰਗਾ ਹੁੰਦਾ, ਬਜ਼ੁਰਗਾਂ ਕੋਲ ਸੁਣਿਆ ਸੀ ਜੀ। ਤੇ ਤੰਬਾਕੂ ਇਹਦੇ ਵਿੱਚ ਪਾ ਲੈਂਦੇ ਨੇ ਤੇ ਅੱਗ ਬਾਲ ਕੇ ਉੱਤੇ ਰੱਖ ਲੈਂਦੇ ਨੇ। ਤੇ ਆ ਜਿਹੜਾ ਉਤਲਾ ਇਹਨੂੰ ਸਰਪੋਸ਼ ਆਖਦੇ ਨੇ, ਸਰਪੋਸ਼ ਹਾਂਜੀ। ਇਹਦਾ ਮਤਲਬ ਉਹ ਸੱਜੇ ਖੱਬੇ ਕੋ ਹੱਥ ਛੱਤ ਵੱਜਿਆ ਤੇ ਸਾਹ ਨਹੀਂ ਥੱਲੇ ਖਿਲਰਦੀ, ਨਾਲੇ ਕੋ ਹਵਾ ਸ਼ਵਾ ਪੱਖਾ ਚੱਲਦਾ ਹੋਏ ਤੇ ਉਹਦਾ ਨਾ ਇਹਦੇ ਤੇ ਕੋਈ ਅਸਰ ਨਹੀਂ ਪੈਂਦਾ, ਯਾਨੀ ਹੁੱਕਾ ਧੁੰਮਦਾ ਨਹੀਂ ਜੀ। ਹਾਂਜੀ ਹਾਂਜੀ। ਤੇ ਬਾਜਵਾ ਸਾਹਿਬ ਹੁਣ ਤੇ ਇੱਕ ਸਫਰੀ ਹੁੱਕੇ ਵੀ ਬਣ ਗਏ ਨੇ ਜਿਹੜੇ ਗੱਡੀ ਦੇ ਵਿੱਚ ਵੀ ਲੋਕੀ ਹਾਂਜੀ ਹਾਂਜੀ। ਉਹ ਪਿਆ ਜੀ ਪਿੱਛੇ ਤੇ ਉਹ ਵੀ ਜਿਹੜਾ ਉਹਦੇ ਵਿੱਚ ਨਾ ਪਿੱਤਲ ਦੇ ਜ਼ਿਆਦਾ ਜਾਂ ਸਟੀਲ ਦੇ ਉਹ ਹੁੰਦੇ ਨੇ ਜੀ। ਉਹਦੇ ਵਿੱਚ ਟੋਪੀ ਹੁੰਦੀ ਹੈ ਤੇ ਉਹਦਾ ਵੀ ਥੱਲੇ ਇਸ ਤਰ੍ਹਾਂ ਹੀ ਹਿੱਸਾ ਬਣਿਆ ਹੁੰਦਾ ਜਿਹੜਾ ਪਾਣੀ ਵਾਲਾ, ਔਰ ਥੱਲੇ ਪੇਚ ਹੁੰਦੇ ਨੇ ਤੇ ਉਹ ਮੇਲ ਦੇਈਦੇ ਨੇ। ਤੇ ਉਹਦੇ ਉੱਤੇ ਇੱਕ ਕਵਰ ਹੁੰਦਾ ਹੈ, ਉਹ ਕਵਰ ਜਿਹੜਾ ਉੱਤੇ ਚਾੜ ਦਈਦਾ ਟੋਪੀ ਦੇ। ਫਿਰ ਇਹ ਵੇ ਕਿ ਗੱਡੀ ਦੇ ਵਿੱਚ ਹਲਾਰਾ ਲੂਰਾ ਵਾਧਾ ਘਾਟਾ ਵੱਜੇ ਤੇ ਉਹ ਸਾਹ ਨਹੀਂ ਰੁੜਦੀ। ਔਰ ਇਹ ਨੜੀ ਦੀ ਜਗ੍ਹਾ ਤੇ ਉਹਦਾ ਪਾਈਪ ਹੁੰਦਾ ਹੈ ਹਾਂਜੀ। ਉਹ ਪਾਈਪ ਜਿਹੜਾ ਸੱਜੇ ਖੱਬੇ ਮਤਲਬ ਜਿੱਧਰ ਮਰਜ਼ੀ ਉਹਨੂੰ ਮੋੜ ਲਓ ਹਾਂਜੀ। ਸਾਰੀਆਂ ਸਵਾਰੀਆਂ ਬੈਠੀਆਂ ਗੱਡੀ 'ਚ ਪੈ ਹੁੱਕਾ ਪੀਣ, ਅਸੀਂ ਆਪ ਲੈ ਜਾਂਦੇ ਹਾਂ ਹੁੱਕਾ, ਬਸ ਦੂਰ ਦੂਰ ਤੱਕ ਚੱਲਦਾ ਰਹਿੰਦਾ, ਬਸ ਅੱਗ ਪਾ ਕੇ ਵਿੱਚ ਰੱਖੀ ਤੇ ਅੱਲਾ ਤੇਰੀ ਯਾਰੀ। ਹਾਂਜੀ। ਲੇਕਿਨ ਇਹ ਜਿਹੜੇ ਇਹ ਨੜੀ ਦੇ ਨਾਲ ਡੱਟਾ ਜਿਹੜਾ ਉਹਦਾ ਤੇ ਨਹੀਂ ਹੁੰਦਾ ਕਿ ਹੁੰਦਾ? ਨਹੀਂ, ਉਹਦਾ ਨਹੀਂ ਹੁੰਦਾ, ਉਹਦਾ ਹੋਰ ਥੋੜਾ ਸਿਸਟਮ ਹੋਰ ਹੈ। ਅੱਛਾ ਹਾਂਜੀ। ਲੇਕਿਨ ਉਹਦਾ ਵੀ ਨਾ ਥੱਲੇ ਉਹ ਆਪ ਨਾ ਉਹਨੂੰ ਵੀ ਲੱਗਾ ਹੈ, ਉਹਦੇ ਵਿੱਚ ਵੀ ਲੱਗਾ ਹੈ ਹਾਂਜੀ। ਆਪ ਨੇ ਨਾਲ ਹੀ ਜਿਹੜਾ ਬੁੜਕਣਾ ਨਾ ਉਹਨੇ ਉਹ ਉਹਦੇ ਵਿੱਚ ਵੀ ਲੱਗਾ ਹੈ, ਲੇਕਿਨ ਉਹਦਾ ਥੋੜਾ ਸਟਰਕਚਰ ਕੁਝ ਸ਼ਾਇਦ
ਯਾਨੀ ਵੱਖਰਾ ਤਰੀਕਾ ਹੈ। ਹਾਂਜੀ ਹਾਂਜੀ ਮੈਂ ਅਰਜ਼ ਇਹ ਕਰ ਰਿਹਾ ਸਾਂ ਕਿ ਇਹ ਤੇ ਮੁਜ਼ਰ ਸਿਹਤ ਐਡਾ ਨਹੀਂ ਹੁੰਦਾ, ਕਿਉਂਕਿ ਇਹਦੇ ਵਿੱਚ ਵਾਇਆ ਲੰਮਾ ਪਾਣੀ ਦੇ ਵਿੱਚੋਂ ਦੀ ਸਾਰਾ ਧੂਆਂ ਹੋ ਕੇ ਆਉਂਦਾ ਤੇ ਉਹਦਾ ਤੇ ਐਡਾ ਵਾਇਆ ਵੀ ਕੋਈ ਨਹੀਂ। ਨਹੀਂ, ਉਹਦਾ ਵੀ ਪਾਣੀ ਚੋਂ ਧੂੰ ਹੋ ਕੇ ਆਉਂਦਾ ਹੈ। ਹਾਂ ਅੱਛਾ। ਉਹਦੇ ਵਿੱਚ ਵੀ ਪਾਣੀ ਉਸ ਤਰ੍ਹਾਂ ਹੀ ਹੈ, ਉਸ ਤਰ੍ਹਾਂ ਹੀ ਗੱਟਾ ਹੈ। ਹਾਂਜੀ, ਉਸ ਤਰ੍ਹਾਂ ਹੀ ਉਹਨੇ ਬੁੜਕਣਾ ਹੈ ਜਦੋਂ ਉਹਨੂੰ ਮਤਲਬ ਖਿੱਚਣਾ। ਸਿਰਫ ਅੱਗੇ ਪਾਈਪ ਲੱਗਾ ਹੈ, ਕਿਉਂਕਿ ਗੱਡੀ ਦੇ ਵਿੱਚ ਨੜੀ ਨੂੰ ਫਿਰ ਅਗਾ ਪਿਛਾ ਕਰਨਾ ਜ਼ਰਾ ਮੁਸ਼ਕਲ ਹੋ ਜਾਂਦਾ ਹੈ। ਹਾਂਜੀ, ਤੇ ਜਿਹਦੇ ਵਿੱਚ ਪਾਣੀ ਪਾਉਂਦੇ ਨੇ ਇਹਨੂੰ ਕੀ ਆਖਦੇ ਨੇ? ਇਹਨੂੰ ਹੁੱਕਾ ਹੀ ਆਖਦੇ ਨੇ। ਅੱਛਾ ਠੀਕ। ਮੇਨ ਹੁੱਕਾ ਤੇ ਇਹ ਹੀ ਹੈ ਨਾ ਥੱਲੇ ਜਿਹੜਾ। ਹਾਂਜੀ ਹਾਂਜੀ। ਲੋ ਜੀ, ਤਾਹਿਰ ਮੁਨੀਰ ਤਾਹਿਰ ਸਾਹਿਬ ਤੇ ਸਾਡੇ ਹੋਰ ਵੀ ਜਿਹੜੇ ਦਰਸ਼ਕ ਜਿਨ੍ਹਾਂ ਦਾ ਇਹ ਹੁਕਮ ਸੀ ਭਈ ਹੁੱਕੇ ਦੇ ਵੀ ਸਾਰੇ ਅੰਗ ਜਿਹੜੇ ਨੇ ਉਹ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ, ਉਹ ਬਾਜਵਾ ਸਾਹਿਬ ਨੇ ਤੁਹਾਨੂੰ ਸਾਰੇ ਅੰਗ ਹੁੱਕੇ ਦੇ ਦੱਸ ਦਿੱਤੇ ਨੇ। ਬਾਜਵਾ ਸਾਹਿਬ ਧਨਵੰਤ ਮੋਗਾ ਇਹ ਜਨਾਬ ਨਿਊਜ਼ੀਲੈਂਡ ਤੋਂ ਨੇ ਤੇ ਚਾਂਦ ਸਾਹਿਬ ਨੇ ਡੈਨਮਾਰਕ ਤੋਂ। ਉਹਨਾਂ ਸਾਨੂੰ ਅਖਾਨ ਭਜਵਾਇਆ। ਉਹ ਇਸ ਤਰ੍ਹਾਂ ਹੈ ਭਈ ਮਾਰੇ ਆਪ ਤੇ ਨਾ ਬਗਿਆੜ ਦਾ ਤੇ ਦੇਵੇ ਆਪ ਤੇ ਨਾ ਕਰਾੜ ਦਾ। ਹਾਂਜੀ, ਇਸ ਅਖਾਨ ਵਿੱਚ ਧਨਵੰਤ ਸਾਹਿਬ ਨੇ ਜਿਹੜਾ ਭੇਜਿਆ ਉਹ ਇਹ ਵੇ ਕਿ ਸਾਰੇ ਕੰਮ ਜਿਹੜੇ ਨੇ ਉਹ ਅੱਲਾ ਦੀ ਮਰਜ਼ੀ ਤੋਂ ਬਗੈਰ ਨਹੀਂ ਹੁੰਦੇ। ਵਾਹ ਜਿਵੇਂ ਕੁਰਾਨ 'ਚ ਉਹਨੇ ਆਖਿਆ ਕਿ ਮੇਰੇ ਹੁਕਮ ਅਮਰ ਤੋਂ ਬਗੈਰ ਪੱਤਰ ਨਹੀਂ ਹਿਲਦਾ। ਵਾਹ ਵਾਹ। ਤੇ ਉਹਦੇ 'ਚ ਉਹਨਾਂ ਦੱਸਿਆ ਗਿਆ ਵੀ ਮਾਰਦਾ ਤੇ ਆਪ ਹੀ ਹੈ। ਹਾਂਜੀ, ਉਹਦੀ ਤਕਦੀਰ ਆਈ ਹੁੰਦੀ ਹੈ ਬੰਦੇ ਦੀ ਤੇ ਬਹਾਨਾ ਬਣ ਜਾਂਦਾ ਤੇ ਉਹਨੂੰ ਉਹ ਬਗਿਆੜ ਜਿਹੜਾ ਢਾ ਕੇ ਮਾਰ ਛੱਡਦਾ ਤੇ ਅਸੀਂ ਆਨੇ ਹਾਂ ਜੀ ਬਗਿਆੜ ਮਾਰ ਗਿਆ ਕਿਸੇ ਦਾ ਐਕਸੀਡੈਂਟ ਹੋ ਗਿਆ। ਹਾਂਜੀ, ਕਿਸੇ ਨੂੰ ਬਿਜਲੀ ਲੱਗ ਗਈ, ਕਿਸੇ ਨੂੰ ਕੁਝ ਹੋ ਗਿਆ। ਉਹ ਸਾਰਾ ਜਿਹੜਾ ਕੰਮ ਹੈ ਅੱਲਾ ਦੇ ਹੁਕਮ ਅਮਰ ਤੋਂ ਬਗੈਰ ਨਹੀਂ ਹੁੰਦਾ। ਉਹਦਾ ਵੇਲਾ ਇਸ ਤਰ੍ਹਾਂ ਹੀ ਲਿਖਿਆ ਹੁੰਦਾ ਧੁਰੋਂ। ਇਸ ਵਾਸਤੇ ਤੇ ਨਾਲੇ ਰੱਬ ਜਿਹੜਾ ਉਹ ਆਪਣੇ ਤੇ ਦੋਸ਼ ਆਉਣ ਹੀ ਨਹੀਂ ਨਾ ਦੇਣਾ। ਅੱਲਾਹੁ ਹਾਂਜੀ, ਯਾਨੀ ਆਪਣੇ ਤੇ ਲੋਕਾਂ ਆਖਣਾ ਇਹਨੂੰ ਮਤਲਬ ਇਹ ਆ ਕਿ ਹੈਦਾ ਹੋ ਗਿਆ, ਇਹਨੂੰ ਬੁਖਾਰ ਤਾਪ ਚੜ ਗਿਆ, ਤਾਪ ਨਾਲ ਮਰ ਗਿਆ। ਤੇ ਇਹ ਸਾਰਾ ਜਿਹੜਾ ਇਹ ਦੱਸਣ ਦਾ ਮਤਲਬ ਇਹ ਵੇ ਕਿ ਸਾਰੇ ਕੰਮ ਜਿਹੜਾ ਉਹ ਰੱਬ ਸੋਹਣਾ ਕਰਦਾ ਔਰ ਇੱਕ ਨਾਂ ਬਣ ਜਾਂਦਾ ਜੀ ਕਿ ਬਗਿਆੜ ਨੇ ਮਾਰ ਛੜੇ। ਇਸ ਤਰ੍ਹਾਂ ਹੀ ਮਤਲਬ ਇਹ ਹੈ ਕਿ ਰਿਜ਼ਕ ਫਜ਼ਲ ਤੇ ਅੱਲਾ ਦਿੰਦਾ, ਅੱਲਾ ਪਾਕ ਦਿੰਦਾ। ਹਾਂਜੀ, ਲੇਕਿਨ ਉਹ ਜਦੋਂ ਕਰਾਰ ਖੱਤਰੀ ਕੋ ਜਿਹੜਾ ਕਰਜ਼ਾ ਸ਼ਰਦਾ ਲੈਂਦੇ ਨੇ ਲੋਕੀ ਤੇ ਲੈ ਕੇ ਆਪਣਾ ਕੰਮ ਸ਼ਮ ਚਲਾਉਂਦੇ ਨੇ ਤੇ ਉੱਥੇ ਨਾਂ ਤੇ ਬਣ ਜਾਂਦਾ ਜੀ ਕਿ ਅਸੀਂ ਕਰਾਰ ਕੋਲੋਂ ਪੈਸੇ ਲਏ ਨੇ ਜਾ ਕੇ। ਲੇਕਿਨ ਅਸਲ 'ਚ ਤੇ ਦੇਣ ਵਾਲਾ ਰੱਬ ਹੀ ਹੈ। ਹਾਂਜੀ, ਔਰ ਉਹਨੇ ਕਿਸੇ ਦੇ ਹੱਥੋਂ ਦੇਣਾ, ਕਿਸੇ ਦੇ ਹੱਥੋਂ ਲੈ ਕੇ ਦੇਣਾ, ਇਹ ਉਹਦੀ ਮਰਜ਼ੀ ਹੈ ਕਿ ਕਿਹਦੇ ਰਾਹੀਂ ਉਹਨੇ ਦਵਾਣੇ ਨੇ ਪੈਸੇ। ਲੇਕਿਨ ਸਾਰਿਆਂ ਨੂੰ ਦੇਵਨ ਹਾਰਾ ਉਸ ਧਰਤੀ, ਇਸ ਧਰਤੀ ਦਾ ਸਿਰਜਣਹਾਰਾ ਸੱਚਾ ਰੱਬ, ਜਿਹਨੂੰ ਪ੍ਰਭੂ ਕਹਿ ਲਓ, ਪਰਮੇਸ਼ਵਰ ਕਹਿ ਲਓ, ਗਾਡ ਕਹਿ ਲਓ, ਖੁਦਾ ਕਹਿ ਲਓ, ਰੱਬ ਕਹਿ ਲਓ, ਸਾਰੇ ਜੱਗ ਦਾ ਪਾਲਣਹਾਰ ਉਹ ਹੀ ਹੈ। ਵਾਹ ਵਾਹ ਵਾਹ। ਲਓ ਜੀ ਪਿਆਰਿਓ, ਬੜੀ ਸੋਹਣੀ ਵੰਡ ਕੀਤੀ, ਤੁਹਾਨੂੰ ਸਾਰਾ ਵੇਰਵਾ ਕਰਕੇ ਸਮਝਾਇਆ ਵੀ ਇਹ ਜਿਹੜਾ ਅਖਾਨ ਹੈ ਇਹਦੇ ਵਿੱਚ ਆਖਿਆ ਤੇ ਇਹ ਜਾਂਦਾ ਹੈ ਕਿ ਮਾਰੇ ਆਪ ਤੇ ਨਾ ਬਗਿਆੜ ਦਾ ਤੇ ਦੇਵੇ ਆਪ ਤੇ ਨਾ ਕਰਾੜ ਦਾ। ਲੇਕਿਨ ਉਹ ਆਪ ਕੌਣ ਹੈ? ਉਹ ਆਪੂ ਦੇਣ ਵਾਲਾ ਕੌਣ ਹੈ ਤੇ ਮਾਰਨ ਵਾਲਾ ਵੀ ਆਪੂ ਕੌਣ ਹੈ? ਉਹ ਅੱਲਾ ਪਾਕ ਸੱਚਾ ਸਾਹਿਬ ਅਲਾ ਕੁੱਲ ਸ਼ੈਇਨ ਕਦੀਰ। ਉਹਦੇ ਹੁਕਮ ਤੋਂ ਬਗੈਰ ਕੋਈ ਕੰਮ ਨਹੀਂ ਹੋ ਸਕਦਾ। ਕਿਸੇ ਆਖਿਆ ਸੀ ਕਿ ਤੇਰੇ ਹੁਕਮ ਬਿਨ ਬਰਗ ਜੁੰਬਸ਼ ਨਾ ਖਾ, ਜਗ੍ਹਾ ਸੇ ਕਹੀਂ ਹਿਲ ਕੇ ਜ਼ਰਾ ਨਾ ਜਾ। ਤੇਰੇ ਹੁਕਮ ਤੋਂ ਬਗੈਰ ਤਾਂ ਪਤਾ ਅੱਲਾ ਪਾਕ ਸੱਚਿਆ ਇੱਥੋਂ ਉੱਥੇ ਨਹੀਂ ਜਾ ਸਕਦਾ। ਸਾਹਿਬੋ, ਇੱਕ ਮੇਰੇ ਆਪਣੇ ਬਚਪਨ ਦਾ ਅੱਖੀਂ ਡਿੱਠਾ ਵਾਕਿਆ ਹੈ। ਭਈ ਗੁੱਜਰ ਡੰਗਰ ਲੈ ਕੇ ਆਉਣ ਡੇ ਸਨ। ਸਾਡੇ ਸ਼ਹਿਰਾਂ ਦੇ ਵਿੱਚ ਗੁੱਜਰਾਂ ਨੇ ਡੰਗਰ ਰੱਖੇ ਹੁੰਦੇ ਨੇ ਜਿਹੜੇ ਸਵੇਰੇ ਖੋਲ੍ਹਦੇ ਨੇ ਤੇ ਸ਼ਹਿਰੋਂ ਬਾਹਰ ਲੈ ਜਾਂਦੇ ਨੇ ਚਰਾਈ ਸ਼ਰਾਈ ਤੇ ਫਿਰ ਸ਼ਾਮੀ ਵਾਪਸ ਲੈ ਆਉਂਦੇ ਨੇ। ਉਹਨਾਂ ਡੰਗਰਾਂ ਦੇ ਵਿੱਚ ਇੱਕ ਸੰਡਾ ਵੀ ਸੀ ਜਿਹਨੂੰ ਭੈਂਸਾ ਸੀ ਆਖਦੇ। ਤੇ ਇੱਕ ਨੌਜਵਾਨ ਸੀ, ਉਹ ਆਪਣੇ ਬੁੱਢੇ ਬਜ਼ੁਰਗ ਬਾਪ ਦਾ ਇੱਕੋ ਇੱਕ ਪੁੱਤਰ ਸੀ। ਉਹ ਰਾਹ ਵਿੱਚ ਖਲੋਤਾ ਆਇਆ ਸੀ। ਉਹ ਸੰਡਾ ਮਤਾਣਾ ਹੋ ਗਿਆ ਤੇ ਉਹਨੇ ਟੱਕਰ ਮਾਰੀ ਉਸ ਮੁੰਡੇ ਨੌਜਵਾਨ ਨੂੰ ਏਡੀ ਜ਼ੋਰਦਾਰ ਕਿ ਉਹ ਵਿਚਾਰਾ ਥਾਂ ਤੇ ਹੀ ਮਰ ਗਿਆ। ਔਰ ਮੈਨੂੰ ਹਾਲੇ ਵੀ ਯਾਦ ਹੈ ਵੀ ਉਸ ਨੌਜਵਾਨ ਦਾ ਬਾਪ ਵਡੇਰਾ ਬੁੱਢਾ ਆਦਮੀ ਸੀ। ਉਹ ਪਾਗਲ ਹੋ ਗਿਆ, ਇੱਕੋ ਇੱਕ ਇਕਲੌਤਾ ਪੁੱਤਰ, ਤੇ ਉਹ ਵੀ ਮਰ ਗਿਆ। ਉਹ ਹੁਣ ਬਾਬਾ ਜੀ ਜਿਹੜੇ ਪਾਗਲ ਹੋ ਗਏ ਸਨ,
ਮੈਂ ਉਹਨਾਂ ਨੂੰ ਆਪਣੀ ਅੱਖੀਂ ਵੇਖਿਆ। ਉਹ ਟੁਰਦੇ ਜਾਂਦੇ ਹੁੰਦੇ ਹਨ ਸੜਕ ਦੇ ਉੱਤੇ, ਤੇ ਥੋੜ੍ਹਾ ਜਿਹਾ ਟੁਰ ਕੇ ਕੋਈ 10 20 30 50 ਕਦਮ ਟੁਰ ਕੇ ਨਾ ਤੇ ਉਹਨਾਂ ਖਲੋ ਜਾਣਾ, ਤੇ ਖਲੋ ਕੇ ਤੇ ਅਸਮਾਨ ਵੱਲ ਇੰਝ ਮੂੰਹ ਕਰਕੇ ਤੇ ਉਹਨਾਂ ਆਖਣਾ ਭਈ ਮਾਰੇ ਆਪ ਤੇ ਨਾ ਸਾਹਣ ਦਾ। ਹਾਏ ਹਾਏ। ਫਿਰ ਟੁਰ ਪੈਣਾ, ਫਿਰ ਕੋਈ 40 50 60 ਕਦਮ ਜਾ ਕੇ ਜਿੱਥੇ ਉਸ ਬਾਬੇ ਦੀ ਮੌਜ ਆਉਣੀ ਉਹਨੇ ਸੱਚਿਓ ਖਲੋ ਜਾਣਾ, ਤੇ ਖਲੋ ਕੇ ਤੇ ਅਸਮਾਨ ਵੱਲ ਵੇਖ ਕੇ ਤੇ ਉਸ ਬਾਬੇ ਫਿਰ ਇਹੋ ਹੀ ਆਖਣਾ ਭਈ ਮਾਰੇ ਆਪ ਤੇ ਨਾ ਸਾਹਣ ਦਾ। ਯਾਨੀ ਕਿ ਉਹਦੀ ਸੂਈ ਇੱਥੇ ਹੀ ਅਟਕ ਗਈ ਸੀ, ਇੱਕੋ ਹੀ ਲਫ਼ਜ਼ ਦੇ, ਨਾ ਉਹ ਕਿਸੇ ਨਾਲ ਗੱਲ ਕਰਦਾ ਸੀ, ਕਿਸੇ ਦੀ ਸਲਾਮ ਦਾ ਜਵਾਬ ਤੱਕ ਨਹੀਂ ਦਿੰਦਾ, ਪਾਗਲ ਹੋ ਗਿਆ ਸੀ। ਲੇਕਿਨ ਉਹਦਾ ਇੱਕ ਪੁੱਤਰ ਜਿਹੜਾ ਨਾਗਹਾਨੀ ਆਫਤ ਦਾ ਸ਼ਿਕਾਰ ਹੋ ਕੇ ਮਰ ਗਿਆ ਸੀ, ਉੱਥੇ ਜ਼ਮਾਨਾ ਉਹਦੇ ਵਾਸਤੇ ਰੁਕ ਗਿਆ ਸੀ, ਬੁੱਢੇ ਬਾਪ ਵਾਸਤੇ। ਤੇ ਉਹ ਅੱਲਾ ਪਾਕ ਸੱਚੇ ਸਾਈਂ ਦਾ ਗਿਲਾ ਤੇ ਲਫ਼ਜ਼ ਮੈਂ ਨਹੀਂ ਆਖ ਸਕਦਾ, ਲੇਕਿਨ ਉਹ ਵਿਚਾਰਾ ਅੱਲਾ ਪਾਕ ਦੇ ਹਜ਼ੂਰ ਹੀ ਆਖਦਾ ਫਿਰਦਾ ਰਿਹਾ ਸਾਰੀ ਉਮਰ ਮਰਨ ਤੱਕ ਭਈ ਮਾਰੇ ਆਪ ਤੇ ਨਾ ਸਾਹਣ ਦਾ। ਇਹ ਵਾਕਿਆ ਮੈਂ ਇਸ ਵਾਸਤੇ ਅਰਜ਼ ਕੀਤਾ ਕਿ ਇਹ ਤੇ ਮੈਂ ਅੱਖੀਂ ਵੇਖਿਆ ਸੀ। ਤੇ ਬਾਜਵਾ ਸਾਹਿਬ ਜਿਵੇਂ ਫਰਮਾਇਆ ਭਈ ਅੱਲਾ ਕੁੱਲ ਸ਼ੈਨ ਕਦੀਰ ਜੋ ਹੋਇਆ, ਕਾਦਰ ਮੁਤਲਕ ਜੋ ਅਸੀਂ ਕਹਿ ਦਿੱਤਾ, ਤੇ ਫਿਰ ਅੱਲਾ ਪਾਕ ਦੇ ਹੁਕਮ ਤੋਂ ਬਗੈਰ ਕੁਝ ਵੀ ਨਹੀਂ ਹੁੰਦਾ। ਜਦੋਂ ਅਸੀਂ ਕਿਸੇ ਕੋਲ ਜਾਂਦੇ ਹਾਂ ਇਹ ਸੋਚ ਕੇ ਕਿ ਫਲਾਣੇ ਸੱਜਣ ਨਾਲ ਜਾਂਦੇ ਹਾਂ ਤੇ ਹੋ ਸਕਦਾ ਮੇਰੀ ਮਾਲੀ ਮਦਦ ਕਰੇ, ਮੈਨੂੰ ਕੁਛ ਪੈਸਿਆਂ ਦੀ ਜ਼ਰੂਰਤ ਹੈ, ਤੇ ਸਾਡੇ ਬਜ਼ੁਰਗ ਫਰਮਾਉਂਦੇ ਹੁੰਦੇ ਸਨ ਕਿ ਕਦੀ ਦਿਲ 'ਚ ਇਹ ਖਿਆਲ ਨਾ ਕਰਿਆ ਜੇ ਕਿ ਫਲਾਣੇ ਦੋਸਤ ਵੱਲ ਚੱਲੇ ਹਾਂ, ਪੈਸਿਆਂ ਦੀ ਜ਼ਰੂਰਤ ਹੈ ਤੇ ਉਹ ਮੇਰੀ ਹਾਜਤ ਪੂਰੀ ਕਰੇਗਾ। ਜਦੋਂ ਤੁਸੀਂ ਉਹਦੇ ਕੋਲ ਜਾਣਾ, ਪੈਸੇ ਮੰਗਣ ਜਾਣਾ, ਤੇ ਜਾਣਾ ਵੀ ਸੱਜਣ ਆਪਣੇ ਕੋਲ ਹੈ, ਲੇਕਿਨ ਗੁਜ਼ਾਰਿਸ਼ ਅੱਲਾ ਪਾਕ ਦੇ ਹਜ਼ੂਰ ਕਰਕੇ ਜਾਓ ਕਿ ਯਾ ਅੱਲਾ ਮੈਨੂੰ ਇੰਨੇ ਕੁ ਪੈਸਿਆਂ ਦੀ ਲੋੜ ਹੈ, ਮੇਰਾ ਮਸਲਾ ਅਟਕਿਆ ਆਇਆ, ਤੇ ਮੈਂ ਫਲਾਣੇ ਆਪਣੇ ਮਿੱਤਰ ਵੱਲ ਚੱਲਿਆ ਤੇ ਉਹਦੇ ਦਿਲ 'ਚ ਰਹਿਮ ਪਾਓ ਤੇ ਉਹ ਮੈਨੂੰ ਪੈਸੇ ਦੇ ਛੱਡੇ। ਯਾਨੀ ਹਾਜਤ ਰਵਾਈ ਅੱਲਾ ਪਾਕ ਕੋਲੋਂ ਕਰਵਾਓ ਕਿ ਵਾਹਿਦ ਹਾਜਤ ਰਵਾ, ਵਾਹਿਦ ਮੁਸ਼ਕਿਲ ਕੁਸ਼ਾ ਸਿਰਫ ਅੱਲਾ ਪਾਕ ਸੋਣਾ ਆਪੂ ਹੈ। ਦੇਵਨਹਾਰਾ ਜੋ ਹੋਇਆ, ਬਖਸ਼ਣਹਾਰਾ ਵੀ ਹੋਇਆ, ਸਰਜਨਹਾਰਾ ਵੀ ਹੋਇਆ। ਅਸੀਂ ਮਖਲੂਕ ਵੀ ਉਹਦੀ ਹਾਂ, ਅਸੀਂ ਬੰਦੇ ਵੀ ਉਹਦੇ ਹੀ ਹਾਂ, ਤੇ ਸਾਡੇ ਐਬ ਵੈਲ ਵੇਖ ਕੇ, ਸਾਡੀਆਂ ਬੁਰਾਈਆਂ ਗੁਨਾਹ ਵੇਖ ਕੇ ਤੇ ਸਾਨੂੰ ਫਿਰ ਵੀ ਤਰਨ ਵਾਲੇ ਵੀ ਦਿੰਦਾ। ਤੇ ਫਿਰ ਇੱਕੋ ਹੀ ਸਾਈਂ ਖਸਮ ਰੱਖਣਾ ਚਾਹੀਦਾ, ਉਹਦੇ ਬੂਹੇ ਤੋਂ ਪਿਆਰਿਓ ਉੱਠ ਕੇ ਕਿਸੇ ਦੂਜੇ ਪਾਸੇ ਨਹੀਂ ਜਾਣਾ ਚਾਹੀਦਾ। ਹਜ਼ੂਰ ਬੁੱਲੇ ਸ਼ਾਹ ਸੈਯਦ ਵੀ ਫਰਮਾਇਆ ਸੀ ਨਾ ਭਈ ਦਰ ਦਰ ਦੀ ਦੁਰ ਦੁਰ ਦੇ ਨਾਲੋਂ ਦੁਰ ਬਣ ਜਾ ਇੱਕ ਦਰ ਦਾ। ਵਾਹ। ਤੇ ਜੇਕਰ ਫਿਰ ਇਹ ਦਰ ਦਰ ਬੁੱਲਿਆ ਸਾਹਿਬ ਮਾਫ ਨਹੀਂ ਕਰਦਾ। ਅੱਲਾ ਪਾਕ ਸੱਚੇ ਸਾਈਂ ਦੇ ਬੂਹੇ ਦੇ ਉੱਤੇ ਮੰਗਤ ਬਣ ਕੇ ਖਲੋਣਾ ਚਾਹੀਦਾ। ਬਾਜਵਾ ਸਾਹਿਬ ਇੰਡੀਆ ਦਾ ਸ਼ਹਿਰ ਫਗਵਾੜਾ, ਹਾਂਜੀ, ਉਹ ਫਗਵਾੜਾ ਤੋਂ ਜਨਾਬ ਜਮਨਾ ਦਾਸ ਗੁਰੂ ਤੇ ਸਾਡੇ ਮੁਲਤਾਨ ਤੋਂ ਰਿਜ਼ਵਾਨ ਬੋਸਨ, ਇਹਨਾਂ ਦੋਵਾਂ ਜਨਾਬ ਖਾਨ ਭਿਜਵਾਇਆ, ਬਚਪਨ ਤੋਂ ਸੁਣਦੇ ਆਏ ਆ। ਇਹਦਾ ਤਰਜਮਾ ਅੱਜ ਤੁਸੀਂ ਸਾਨੂੰ ਸਮਝਾਓ ਭਈ ਜਿੱਥੋਂ ਦੀ ਖੋਤੀ ਉੱਥੇ ਹੀ ਆਣ ਖਲੋਤੀ। ਵਾਹ ਜੀ ਵਾਹ। ਫਗਵਾੜਾ ਮੈਨੂੰ ਯਾਦ ਆਇਆ, ਸਾਡੇ ਘਰ ਇੱਕ ਪੁਰਾਣੀ ਵੱਟੀ ਪਈ ਹੁੰਦੀ ਸੀ, 2 ਸੇਰਾਂ ਦਾ ਜਿਹੜਾ ਵੱਟਾ ਹੁੰਦਾ ਜੀ ਜੀ, ਉਹਦੇ ਉੱਤੇ ਅੰਗਰੇਜ਼ੀ 'ਚ ਫਗਵਾੜਾ ਲਿਖਿਆ ਸੀ। ਉਹ ਫਗਵਾੜੇ 'ਚ ਕਿਤੇ ਬਣੀ ਹੋਏਗੀ। ਹਾਂਜੀ, ਇਹਦੇ 'ਚ ਦੱਸਿਆ ਗਿਆ ਜੀ ਕਿ ਜਿਹੜਾ ਬੰਦਾ, ਜਿਹੜੀ ਫਿਤਰਤ ਹੈ ਨਾ, ਜਿਹੜੀ ਉਹਦੀ ਨੇਚਰ ਹੈ, ਉਹਨੂੰ ਤੁਸੀਂ ਜੋ ਮਰਜ਼ੀ ਜਿੰਨਾ ਮਰਜ਼ੀ ਟੀਸੀ ਦੇ ਚਾੜ ਲਓ ਜੀ, ਲੇਕਿਨ ਉਹ ਆਪਣੀਆਂ ਆਦਤਾਂ ਦੱਸਣੋਂ ਨਹੀਂ ਮੁੜੇਗਾ। ਹਾਂਜੀ, ਜੋ ਉਹਦੀ ਫਿਤਰਤ ਹੈ ਸ਼ੁਰੂ 'ਚ, ਹਾਂਜੀ, ਉਹਨੇ ਉਹ ਵਿਖਾਣੀ ਹੈ, ਭਾਵੇਂ ਉਹਨੂੰ ਜਿੰਨਾ ਮਰਜ਼ੀ ਤੁਸੀਂ ਮਹੱਲਾਂ ਦੇ ਵਿੱਚ ਵਾੜ ਦਿਓ ਜੀ। ਹਾਂਜੀ, ਉਹ ਜਿਸ ਤਰ੍ਹਾਂ ਦੱਸਦੇ ਨੇ ਵੀ ਉਹ ਮਤਲਬ ਇੱਕ ਬੰਦਾ ਸੀ ਬਾਦਸ਼ਾਹ, ਤੇ ਉਹਨੇ ਇੱਕ ਮੰਗਣ ਵਾਲੀ ਨੂੰ ਵੇਖਿਆ ਤੇ ਉਹਨੂੰ ਬੜੀ ਖੂਬਸੂਰਤ ਲੱਗੀ, ਤੇ ਉਹਨੇ ਉਹਦੇ ਨਾਲ ਜਜ਼ਬਾਤੀ ਹੋ ਕੇ ਵਿਆਹ ਰਚਾ ਲਿਆ ਜੀ। ਬਾਅਦ 'ਚ ਉਹਨੂੰ ਮਹੱਲ ਸਾਰੇ ਬੜੇ ਵੱਡੇ ਹੁੰਦੇ ਸਨ ਬਾਦਸ਼ਾਹਾਂ ਦੇ, ਇੱਕ ਮਹੱਲ ਦੇ ਵਿੱਚ ਕਮਰੇ ਦੇ ਦਿੱਤੇ ਜੀ, ਉੱਥੇ ਖਾਣੇ, ਉਹ ਕੋਈ 6-7 ਖਾਣੇ ਆ ਜਾਣੇ, ਨੌਕਰਾਣੀਆਂ ਨੇ ਲਿਆ ਕੇ ਰੱਖੇ। ਇੱਕ ਦਿਨ ਬਾਦਸ਼ਾਹ ਵਹਿੰਦਾ ਰਿਹਾ ਕਿ ਉਹ ਜਿਹੜੀ ਉਹਦੀ ਰਾਣੀ ਸੀ ਨਾ, ਉਹ ਫਕੀਰਨੀ, ਉਹ ਉਹਨਾਂ ਸਾਰਿਆਂ ਖਾਣਿਆਂ 'ਚੋਂ ਥੋੜ੍ਹੇ ਥੋੜ੍ਹੇ ਕੱਢ ਕੇ ਇਹਨਾਂ ਤੇ ਇੱਕ ਪਲੇਟ 'ਚ ਪਾ ਕੇ ਤੇ ਉਹਨੂੰ ਫਿਰ ਚਮਚ ਨਾਲ ਰਲਾਉਂਦੀ ਰਹੀ। ਹਾਂਜੀ,
ਤੇ ਉਹ ਨਾ ਗੁੱਤ ਕਨਾਲਾ ਜਿਹਾ ਬਣਾ ਕੇ ਨਾ ਉਹ ਮੈਂ ਜੀ ਓਗਰਾ ਜਿਹਾ, ਤੇ ਉਹ ਲੱਗੀ ਖਾਣ, ਤੇ ਬਾਦਸ਼ਾਹ ਨੂੰ ਸਮਝ ਆ ਗਈ ਕਿ ਇਹ ਬਦ ਫਿਤਰਤ ਹੈ, ਬਦ ਨਸਲ ਹੈ, ਔਰ ਮੈਂ ਇਹ ਗਲਤੀ ਕੀਤੀ ਇਹਦੇ ਨਾਲ ਵਿਆਹ ਕਰਨ ਵਾਲੀ, ਔਰ ਉਹਨੇ ਉਹਨੂੰ ਤਲਾਕ ਦੇ ਦਿੱਤੀ ਜੀ। ਤੋ ਇਹੋ ਹੀ ਗੱਲ ਹੈ ਕਿ ਜਿੱਥੋਂ ਦੀ ਖੋਤੀ ਉੱਥੇ ਆ ਖਲੋਤੀ। ਜੋ ਬੰਦੇ ਦੀ ਸਿਫਤ ਹੁੰਦੀ ਹੈ ਨਾ, ਅਖੀਰ ਉਹ ਆਪਣੀ ਐਕਸਪੋਜ਼ ਕਰ ਦਿੰਦਾ ਹੈ, ਉਹਨੂੰ ਨੰਗਿਆਂ ਕਰ ਦਿੰਦਾ ਹੈ। ਹਾਂਜੀ, ਉਹਦੀਆਂ ਆਦਤਾਂ ਤੋਂ ਉਹ ਤੁਹਾਨੂੰ ਮਤਲਬ ਇਹ ਹੈ ਕਿ ਹੌਲੀ 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 ਉਹਦੇ ਨਾਲ ਵਰਤੋਂ ਸ਼ਰਤੋਂ ਕੀਤਿਆਂ, ਜਿਵੇਂ ਆਨੇ ਨੇ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ, ਉਹਨੇ ਉਹ ਅਖੀਰ ਆਪਣਾ ਉਹ ਰੰਗ ਰੂਪ ਵਿਖਾ ਹੀ ਦੇਣਾ ਹੁੰਦਾ ਹੈ। ਹਾਂਜੀ, ਤੋ ਇਸ ਵਾਸਤੇ ਦੱਸਿਆ ਗਿਆ ਕਿ ਜਿਹੜੇ ਲੋਕ ਚੰਗੇ ਨਸਲ ਦੇ ਨੇ, ਜਾਂ ਜਿਹੜਾ ਜਾਨਵਰ ਹੈ ਜਾਂ ਇਨਸਾਨ ਚੰਗੀ ਨਸਲ ਦਾ, ਉਹ ਚੰਗੀਆਂ ਸਿਫਤਾਂ ਦਾ ਵਾਰਸ ਹੁੰਦਾ ਹੈ। ਹਾਂਜੀ, ਉਹ ਚਵਲ ਵੀ ਮਾਰਨ ਲੱਗਿਆ 500 ਵਾਰੀ ਸੋਚੇਗਾ, ਤੇ ਜਿਹੜਾ ਕਮੀਨਾ ਬੰਦਾ ਹੈ ਉਹਨੂੰ ਚਵਲ ਮਾਰ ਕੇ ਕਿਸੇ ਨੂੰ ਤੰਗ ਕਰਨਾ, ਕਿਸੇ ਨੂੰ ਸੌੜਿਆਂ ਕਰਨਾ, ਕਿਸੇ ਦਾ ਸਾਹ ਔਖਾ ਕਰਨ 'ਚ ਉਹਨੂੰ ਬੜਾ ਸਵਾਦ ਆਉਂਦਾ ਹੈ। ਹਾਂਜੀ, ਕਿਉਂਕਿ ਉਹਨੇ ਨਸਲੀ ਭੁੱਖ ਹੰਢਾਈ ਹੁੰਦੀ ਏ, ਤੇ ਲਤਾੜ ਤੇ ਦਬਾੜ ਜਿਹੜੀ ਹੈ ਸਹੀ ਹੁੰਦੀ ਹੈ ਸਦੀਆਂ ਤੋਂ, ਉਹ ਫਿਰ ਕਿਸੇ ਨੂੰ ਤੰਗ ਕਰਕੇ ਮਾਰ ਕੁੱਟ ਕੇ ਉਹਦੇ ਤੇ ਝੂਠੇ ਮੁਕੱਦਮੇ ਬਣਾ ਕੇ ਤੇ ਉਹ ਬੜਾ ਰਾਜ਼ੀ ਹੁੰਦਾ ਹੈ। ਵਾਹ। ਹਾਂਜੀ, ਤੋ ਇਸ ਵਾਸਤੇ ਦੱਸਿਆ ਗਿਆ ਵੀ ਜਿਹੜੀ ਫਿਤਰਤ ਹੈ ਨਾ, ਉਹ ਅਖੀਰ ਨੰਗੀ ਹੋ ਕੇ ਜਾਂਦੀ ਏ। ਤੁਸੀਂ ਜੋ ਮਰਜ਼ੀ ਖੋਤੀ ਨੂੰ ਕਿਤੇ ਬੜੀ ਉੱਚੀ ਤੀਸੀ ਤੇ ਚਾੜ ਦਿਓ, ਲੇਕਿਨ ਉਹਨੇ ਆਪਣਾ ਰੰਗ ਵਿਖਾਣੋਂ ਨਹੀਂ ਮੁੜਨਾ। ਪਿਆਰਿਓ, ਜਿੱਥੋਂ ਦੀ ਖੋਤੀ ਉੱਥੇ ਹੀ ਆਣ ਖਲੋਤੀ। ਬਾਜਵਾ ਸਾਹਿਬ ਪਾ ਫਰਮਾਉਂਦੇ ਨੇ ਕਿ ਹਰ ਬੰਦਾ ਆਪਣੇ ਅਸਲ ਵੱਲ ਨੂੰ ਵਾਪਸ ਪਰਤਦਾ, ਯਾਨੀ ਵਕਤੀ ਤੌਰ ਤੇ, ਆਰਜ਼ੀ ਤੌਰ ਤੇ ਉਹਨੂੰ ਤੁਸੀਂ ਜਿੰਨਾ ਮਰਜ਼ੀ ਕਿਸੇ ਉੱਚ ਪੱਧਰ ਦਾ ਕੋਈ ਬਾਣਾ ਪਵਾ ਲਵੋ, ਕੋਈ ਉਹਨੂੰ ਐਸਾ ਕੀਮਤੀ ਚੋਲਾ ਪਵਾ ਲਵੋ, ਲੇਕਿਨ ਉਹ ਫਿਤਰੀ ਤੌਰ ਦੇ ਉੱਤੇ ਅਨਪੜ੍ਹ ਹੈ ਜਾਂ ਨਾ ਖੁਆਂਦਾ ਹੈ ਜਾਂ ਨਾ ਅਹਿਲ ਹੈ, ਤੇ ਪਿਆਰਿਓ ਉਹ ਅੱਛੇ ਕੀਮਤੀ ਕੱਪੜੇ ਪਾ ਕੇ ਤੇ ਉਹ ਅਹਿਲ ਤੇ ਨਹੀਂ ਨਾ ਹੋ ਜਾਣਾ। ਤੇ ਜੇ ਹੋ ਵੀ ਜਾਏਗਾ, ਵਕਤੀ ਤੌਰ ਤੇ ਹੋਵੇਗਾ ਕੁਝ ਅਰਸੇ ਦੇ ਵਾਸਤੇ, ਬਿਲ ਆਖਰ ਉਹ ਆਪਣੇ ਅਸਲ ਵੱਲ ਪਿਛਾਂ ਜ਼ਰੂਰ ਪਰਤੇਗਾ। ਤੇ ਅਜਿਹਾ ਬੰਦਾ ਜਿਹਦੇ ਤੇ ਆਰਜ਼ੀ ਤੌਰ ਦੇ ਉੱਤੇ ਕੋਈ ਤਰੱਕੀ ਆ ਗਈ ਹੋਵੇ, ਜਾਂ ਆਰਜ਼ੀ ਤੌਰ ਤੇ ਕੋਈ ਇਖਤਿਆਰ ਲੱਭ ਜਾਏ ਕੁਝ ਵਕਤ ਦੇ ਵਾਸਤੇ, ਜੁਜ਼ ਵਕਤੀ ਤੌਰ ਦੇ ਉੱਤੇ ਕੋਈ ਬੰਦਾ ਅਗਰ ਪ੍ਰਧਾਨ ਬਣ ਵੀ ਬਵੇ, ਲੇਕਿਨ ਉਹ ਬਦ ਨਸਲ ਹੋਵੇ, ਕਮੀਨੀ ਫਿਤਰਤ ਦਾ ਹੋਵੇ, ਤੇ ਜਲਦੀ ਸਾਰੇ ਲੋਕਾਂ ਦੇ ਉੱਤੇ ਮੁਆਮਲਾਤ ਖੁੱਲ੍ਹ ਜਾਂਦੇ ਨੇ, ਉਹਦਾ ਰਾਜ਼ ਫਾਸ਼ ਹੋ ਜਾਂਦਾ ਹੈ, ਔਰ ਫਿਰ ਪਰਤ ਕੇ ਉਹ ਵਾਪਸ ਆਪਣੀ ਉਹੋ ਹੀ ਆਨੇ ਵਾਲੀ ਜਗ੍ਹਾ ਤੇ ਫਿਰ ਪਿਛਾਂ ਆ ਜਾਂਦਾ। ਲੋ ਜੀ, ਬਾਜਵਾ ਸਾਹਿਬ ਮੋਹਸਨ ਇਜਾਜ਼ ਸਾਹਿਬ ਨੇ ਰੁਝਾਨ ਸਰਗੋਦਾ ਤੋਂ, ਸਾਡੇ ਬੜੇ ਪਿਆਰੇ ਦਰਸ਼ਕ ਨੇ, ਸਾਡੇ ਪ੍ਰੋਗਰਾਮ ਵੇਖਦੇ ਨੇ, ਉਹਨਾਂ ਸਾਰਾ ਅਖਾਣ ਭਿਜਵਾਇਆ ਭਈ ਭੁੱਖ ਰਾਠਾਂ ਤੇ ਧੁੱਪ ਕਾਠਾਂ। ਹਾਂਜੀ, ਰਾਠ ਦਾ ਮਤਲਬ ਹੁੰਦਾ ਹੈ ਕਿ ਉਹ ਬੰਦਾ ਜਿਹੜਾ ਜਿਹਨੂੰ ਅਸੂਲਾਂ ਉੱਤੇ ਕਦੀ ਵੀ ਜਿੱਤਿਆ ਨਾ ਜਾ ਸਕੇ। ਵਾਹ। ਜੋ ਮਰਜ਼ੀ ਉਹਦੇ ਤੇ ਔਖਾ ਵੇਲਾ ਆ ਜਾਏ, ਔਖਤ ਘੜੀਆਂ ਆ ਜਾਣ, ਹਾਂਜੀ, ਜੀਵਨ ਗਰੀਬੀ ਆ ਜਾਏ, ਮ੍ਰਿਤਨ ਆ ਜਾਏ, ਲੇਕਿਨ ਉਹ ਆਪਣੇ ਅਸੂਲ ਕਦੀ ਨਹੀਂ ਛੱਡੇਗਾ ਜੀ। ਹਾਂਜੀ, ਇਸ ਅਖਾਣ ਵਿੱਚ ਦੱਸਿਆ ਕਿ ਭੁੱਖ ਜਦੋਂ ਪਈ ਹੋਏ ਨਾ, ਉਦੋਂ ਰਾਠ ਦੀ ਅਜ਼ਮਾਇਸ਼ ਹੁੰਦੀ ਹੈ। ਵਾਹ। ਹਾਂਜੀ, ਤੇ ਜਿਹੜੇ ਰਾਠ ਨੇ ਨਾ, ਉਹ ਭੁੱਖ ਜਰ ਕੇ ਵੀ ਰਾਠ ਹੀ ਰਹਿੰਦੇ ਨੇ। ਵਾਹ ਵਾਹ। ਹਾਂਜੀ, ਉਹ ਆਪਣੇ ਅਸੂਲ, ਮੇਰੀ ਇੱਕ ਨਜ਼ਮ ਹੈ ਕਿ ਨਿਉਣਾ ਔਖਾ ਰਾਠਾਂ ਤਾਈਂ ਜਿਉਂ ਨੱਠਣਾ ਵਰਿਆਮਾ। ਵਾਹ। ਤੇ ਜਿਹੜੀ ਕੌਮ ਵਿੱਚ ਇਹ ਨਹੀਂ ਜੰਮਦੇ ਰਹਿੰਦੀ ਵਾਂਗ ਗੁਲਾਮਾਂ। ਵਾਹ। ਤੋ ਗੱਲ ਇਹ ਹੈ ਕਿ ਤੇ ਦੂਜਾ ਅੱਗੇ ਲਿਖਿਆ ਕਿ ਧੁੱਪ ਕਾਠਾਂ, ਤੇ ਲੱਕੜ ਜਿਹੜੀ ਹੈ ਉਹਦੀ ਨਸਲ ਦੀ ਵੀ ਸੰਝਾਣ ਧੁੱਪ 'ਚ ਹੁੰਦੀ ਹੈ। ਵਾਹ ਵਾਹ ਵਾਹ। ਹਾਂਜੀ, ਜਿਹੜੀ ਪੱਕੀ ਟਾਹਲੀ ਹੈ, ਪੱਕਾ ਕਿੱਕਰ ਹੈ, ਉਹ ਜਿੰਨਾ ਮਰਜ਼ੀ ਧੁੱਪ 'ਚ ਪਿਆ ਰਹੇ, ਉਹਨੂੰ ਕਦੀ ਤਰੇੜ ਨਹੀਂ ਪਏਗੀ। ਹਾਂਜੀ, ਜਿਹੜੀ ਪੱਕੀ ਲੱਕੜ ਹੈ, ਜਿਹੜੀ ਕੱਚੀ ਲੱਕੜ ਹੈ, ਹਾਂਜੀ, ਮਤਲਬ ਆ ਕਾਬਲੀ ਕਿੱਕਰ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ, ਉਹ ਜਨਾਬ ਧੁੱਪ ਦੇ ਵਿੱਚ ਸੁੱਕ ਕੇ ਤੇ ਜਨਾਬ ਪਾਟ ਕੇ ਤੇ ਏਡੇ ਏਡੇ ਵਿੱਚ ਉਹਨਾਂ ਦੇ ਝਰਲ ਪੈ ਜਾਣਗੇ। ਹਾਂ ਜੀ, ਵਿੰਗ ਚਿੱਬ ਵੀ ਆ ਜਾਂਦੀ। ਹਾਂ, ਤੇ ਵਿੰਗ ਚਿੱਬ ਵੀ ਆ ਜਾਂਦੇ ਨੇ। ਤੇ ਮਤਲਬ ਇਸ ਤਰ੍ਹਾਂ ਕਿ ਧੁੱਪ ਦੇ ਵਿੱਚ ਲੱਕੜ ਦੀ ਸੰਝਾਣ ਹੁੰਦੀ ਹੈ,
ਜਿਹੜੀ ਨਸਲੀ ਲੱਕੜ ਹੈ ਉਹਦਾ ਧੁੱਪ ਕੱਖ ਨਹੀਂ ਵਿਗਾੜਦੀ। ਵਾਹ ਵਾਹ। ਹਾਂਜੀ, ਤੇ ਇਸ ਤਰ੍ਹਾਂ ਹੀ ਜਿਹੜੇ ਨਸਲੀ ਲੋਕ ਨੇ, ਰਾਠ ਨੇ, ਉਹਨਾਂ ਦਾ ਭੁੱਖ ਕੁਝ ਨਹੀਂ ਵਿਗਾੜ ਸਕਦੀ। ਵਾਹ। ਉਹਨਾਂ ਦੇ ਭੁੱਖ ਆ ਵੀ ਜਾਏ ਤੇ ਉਹ ਚਵਲ ਨਹੀਂ ਹੁੰਦੇ। ਵਾਹ ਵਾਹ। ਹਾਂਜੀ। ਵਾਹ ਵਾਹ। ਤੋ ਇਹ ਇਹਦੇ ਚ ਦੱਸਿਆ ਗਿਆ। ਵਾਹ। ਲਓ ਜੀ ਪਿਆਰਿਓ, ਭੁੱਖ ਰਾਠਾਂ ਤੇ ਧੁੱਪ ਕਾਠਾਂ। ਕਾਠ ਜਿਹੜੀ ਹੈ ਨਾ ਜੀ, ਜਿਵੇਂ ਬਾਬਾ ਜੀ ਫਰੀਦ ਗੰਜੇ ਸ਼ਕਰ ਆਖਿਆ ਸੀ ਕਿ ਫਰੀਦਾ ਰੋਟੀ ਮੇਰੀ ਕਾਠ ਦੀ ਤੇ ਲਾਉਣ ਮੇਰੀ ਭੁੱਖ, ਤੇ ਜਿਨ੍ਹਾਂ ਖਾਧੀਆਂ ਚੋਪੜੀਆਂ ਘਣੇ ਸਹਿਣਗੇ ਦੁੱਖ। ਕਾਠ ਦਾ ਮਤਲਬ ਹੁੰਦਾ ਹੈ ਪਿਆਰਿਓ ਲੱਕੜੀ। ਬਾਬਾ ਜੀ ਫਰੀਦ ਦੀ ਵੀ ਲੱਕੜ ਦੀ ਛੋਟੀ ਜਿਹੀ ਗੁੱਲੀ ਉਹਨਾਂ ਬਣਵਾਈ ਸੀ। ਜਦੋਂ ਵਧੇਰੀ ਭੁੱਖ ਲੱਗਦੀ ਸੀ ਤੇ ਬਾਬਾ ਜੀ ਉਹਨੂੰ ਮੂੰਹ 'ਚ ਲੈ ਕੇ ਤੇ ਲੱਕੜ ਦੀ ਉਸ ਕਾਠ ਦੀ ਰੋਟੀ ਨੂੰ ਚੱਬ ਲੈਣਾ। ਸਾਹਿਬੋ, ਇਸ ਅਖਾਣ ਦੇ ਵਿੱਚ ਦੇਖੋ ਕਿੱਡੀ ਮੱਤ ਦੀ ਗੱਲ ਦੱਸੀ ਗਈ ਹੈ ਔਰ ਕਿੱਡੀ ਇੱਕ ਆਲਮਗੀਰ ਸੱਚਾਈ ਬਿਆਨ ਕੀਤੀ ਗਈ ਹੈ ਕਿ ਖੁਸ਼ਹਾਲੀ ਦੇ ਵਕਤ ਤੇ ਸਾਰੇ ਹੀ ਸੋਹਣਾ ਵੇਲਾ ਹੰਢਾ ਲੈਂਦੇ ਨੇ, ਲੇਕਿਨ ਜਦੋਂ ਕੋਈ ਮੁਸੀਬਤ ਦਾ ਵਕਤ ਆ ਜਾਂਦਾ, ਜਦੋਂ ਕੋਈ ਔਕੜ ਆ ਜਾਂਦੀ ਹੈ, ਜਦੋਂ ਕੋਈ ਸਿਆਪਾ ਬੰਦੇ ਦੇ ਸਿਰ ਪੈ ਜਾਂਦਾ ਹੈ, ਸਾਹਿਬੋ ਭੁੱਖ ਰਾਠਾਂ, ਭੁੱਖ ਇੱਕ ਤਮਸੀਲ ਹੈ ਮੁਸੀਬਤਾਂ ਦੀ, ਫਾਕਾ ਕਸ਼ੀ ਦੀ, ਔਕੜਾਂ ਦੀ, ਕਜ਼ੀਆਂ ਦੀ। ਉਸ ਵੇਲੇ ਜਿਹੜਾ ਮਰਦਾਨਾ ਵਾਰ ਮੁਕਾਬਲਾ ਕਰਦਾ ਤੇ ਖਲੋਤਾ ਰਹਿੰਦਾ ਆਪਣੇ ਪੈਰਾਂ ਤੇ ਜੰਮ ਕੇ, ਉਹਨੂੰ ਰਾਠ ਆਖਿਆ ਗਿਆ ਕਿ ਰਾਠਾਂ ਦੀ ਤੇ ਖਾਨਦਾਨੀ ਬਲੂ ਬਲੱਡ ਨਸਲੀ ਲੋਕਾਂ ਦੀ ਪਛਾਣ ਮੁਸ਼ਕਲ ਵੇਲੇ, ਜਦੋਂ ਭੁੱਖ ਪੈ ਜਾਏ, ਜਦੋਂ ਕੋਈ ਸਿਆਪਾ ਪੈ ਜਾਏ, ਕੋਈ ਔਕੜ ਪੈ ਜਾਏ, ਤੇ ਉਸ ਵੇਲੇ ਹੁੰਦੀ ਹੈ। ਔਰ ਇਸੇ ਤਰ੍ਹਾਂ ਹੀ ਲੱਕੜੀ, ਜਿਵੇਂ ਬਾਜਵਾ ਸਾਹਿਬ ਵੀ ਦੱਸਿਆ ਕਿ ਧੁੱਪ ਕਾਠਾਂ। ਅਸੀਂ ਨਿੱਕੇ ਨਿੱਕੇ ਹੁੰਦੇ ਸਾਂ, ਤੁਹਾਨੂੰ ਯਾਦ ਹੋਣਾ, ਲੱਕੜ ਦੀਆਂ ਮੰਜੀਆਂ ਹੁੰਦੀਆਂ ਸਨ। ਅੱਜ ਕੱਲ੍ਹ ਤੇ ਮੰਜੀਆਂ ਵੀ ਲੋਹੇ ਦੀਆਂ ਚਾਰਪਾਈਆਂ ਬਣਨ ਡਈਆਂ ਹਨ। ਤੇ ਸਾਹਿਬੋ ਕਿਸੇ ਵੇਲੇ ਕੋਠੇ ਤੇ ਮੰਜੀ ਪਈ ਰਹਿ ਜਾਣੀ, ਕੋਈ ਮੀਂਹ ਪੈ ਜਾਣਾ, ਧੁੱਪ ਵੱਧ ਘੱਟ ਪੈ ਜਾਣੀ, ਤੇ ਮੰਜੀ ਜਿਹੜੀ ਹੈ, ਤੁਸਾਂ ਯਾਦ ਹੋਣਾ, ਸਾਡੀ ਉਮਰ ਦੇ ਬੰਦਿਆਂ ਨੂੰ ਤਾਂ ਬਖੂਬੀ ਯਾਦ ਹੋਣਾ ਕਿ ਉਸ ਮੰਜੀ ਨੂੰ ਅਸੀਂ ਆਖਦੇ ਹੁੰਦੇ ਹਾਂ ਵੀ ਕਾਣੋਂ ਪੈ ਗਈ ਹੈ, ਉਹਦੀ ਇੱਕ ਪਾਵਾ ਜਾਂ ਦੂਜੇ ਪਾਸਿਓਂ ਪਾਵਾ ਉੱਚਾ ਨੀਵਾਂ ਹੋ ਜਾਣਾ, ਉਹਨੂੰ ਖਿੱਚ ਪੈ ਜਾਣੀ। ਯਾਨੀ ਲੱਕੜ ਦਾ ਵੀ ਪਤਾ, ਭਰਪੂਰ ਧੁੱਪ ਪਿਆ, ਧੁੱਪੇ ਛਾਵੇਂ, ਮੀਂਹ ਸ਼ੀਂ, ਹਨੇਰੀਆਂ ਹੰਡਾਵੇ, ਤੇ ਫਿਰ ਉਸ ਲੱਕੜ ਦੀ ਨਸਲ ਦਾ ਪਤਾ ਲੱਗਦਾ। ਇਹ ਦੋ ਗੱਲਾਂ ਹੀ ਇਸ ਅਖਾਣ 'ਚ ਦੱਸੀਆਂ ਗਈਆਂ ਨੇ ਕਿ ਭੁੱਖ ਰਾਠਾਂ ਤੇ ਧੁੱਪ ਕਾਠਾਂ। ਇਹ ਬਾਜਵਾ ਸਾਹਿਬ ਸਾਨੂੰ ਦੱਸਿਆ ਭਈ ਜਵਾਨ ਮਰਦ ਜਿਹੜੇ ਨੇ, ਉਹਨਾਂ ਦਾ ਮੁਸ਼ਕਲ ਹਾਲਾਤ ਦੇ ਵਿੱਚ ਪਤਾ ਲੱਗਦਾ ਕਿ ਖਲੋਂਦਾ ਪੈਰਾਂ ਤੇ ਜੰਮ ਕੇ ਕਿ ਨਹੀਂ, ਔਰ ਲੱਕੜ ਜਿਹੜੀ ਹੈ ਉਹਦੀ ਅੱਛਾਈ ਬੁਰਾਈ, ਉਹਦੀ ਚੰਗੀ ਨਸਲ ਦਾ ਪਤਾ ਧੁੱਪ 'ਚ ਲੱਗਦਾ। ਸਾਹਿਬੋ, ਇਹਦੇ ਨਾਲ ਹੀ ਸਾਡੇ ਅੱਜ ਦੇ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲਵਾਂਗੇ ਤੁਹਾਡੇ ਕੋਲੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਊ ਚੱਟ